ਪਿੰਡ ਸਾਡਾ ਹੈਗਾ ਸੀ ਕਾਕੜ ਕਾਕੜ ਤਰੀਨ ਹਾਂ ਲਾਗੇ ਪਿੰਡ ਤੱਲੇ ਵੱਡੇ ਛੋਟੇ ਅੱਛਾ ਖੁਸ਼ੂਪੁਰਾ ਭਗੂਪੁਰਾ ਜਸਦਰਵਾਲ ਕੜਿਆਲ ਵਾਹ ਬਾਬਾ ਮੁਹੰਮਦਪੁਰਾ ਹਾਂਜੀ ਧਰਮਕੋਟ ਸਾਵੜੀਆਂ ਮਮੰਦ ਚਗਾਵਾ ਲੋਪੋਗੀ ਚੱਕ ਮਿਸ਼ਰੀ ਖਾਂ ਦਾ ਵੈਰੋਗੀ ਆ ਕਿਤੇ ਕੱਲ ਤੇ ਨਹੀਂ ਆਏ ਤੁਸੀਂ ਸਾਰੇ ਵੈਰੋਗੀ ਹੈ ਉਹਨੂੰ ਲੈਂਦੇ ਬੰਨੇ ਭੀਲੋਵਾਲ ਪੱਕਾ ਕੱਚਾ ਵਾਹ ਜੀ ਕੀ ਬਾਤ ਲਾਗੇ ਗੱਲ ਹੈ ਵੀ ਮੰਝ ਕੱਕੜ ਅੰਮ੍ਰਿਤਸਰ ਜਿਹੜਾ ਸੀ ਤਹਿਸੀਲ ਹੀ ਨਾਲਾ ਸੀ ਆਪਸ ਦੇ ਵਿੱਚ ਲੋਕਾਂ ਦਾ ਵਸੇਬ ਕਿੱਦਾਂ ਦਾ ਸੀ ਮੇਲ ਜੋ ਉਦੋਂ ਬਿਲਕੁਲ ਰਲਦੇ ਵਾਸਦੇ ਹਨ ਬਿਲਕੁਲ ਕੋਈ ਵੇਨੇ ਦਾ ਵਿਚਾਰ ਨਹੀਂ ਸੀ ਹਾਂ ਨਾ ਕੋਈ ਕਿਸੇ ਨਾਲ ਦੁੱਖ ਸੀ ਨਾ ਦੁਸ਼ਮਣੀ ਸੀ ਨਾ ਲਾਣਾ ਨਾ ਦੇਣਾ ਅੰਮ੍ਰਿਤਸਰ ਵਿਸਾਖੀ ਲੱਗਦੀ ਸੀ ਅੱਛਾ ਜਿਹੜੀ ਕੁੱਲ ਤੇ ਚੀਜ਼ ਜਾਂਦੀ ਸੀ ਪਹਿਲੋਂ ਅੰਮ੍ਰਿਤਸਰ ਆਉਂਦੀ ਸੀ ਅੱਛਾ ਕੋਈ ਸ਼ੈ ਵੀ ਹੋਵੇ ਡੰਗਰ ਫਲ ਫਲੂਟ ਹੋਰ ਉਹ ਅੰਮ੍ਰਿਤਸਰੋਂ ਸੌਦਾ ਗਾਂ ਨਿਕਲਦਾ ਸੀ ਵੇਲਾ ਕਿਹੜਾ ਚੰਗਾ ਸੀ ਅੱਜ ਦਾ ਵੇਲਾ ਚੰਗਾ ਸੀ ਕਿ ਉਹ ਦੇਖੋ ਜੀ ਜਿੱਥੇ ਕੋਈ ਬੈਠਾ ਹੋਵੇ ਉਹ ਭਾਵੇਂ ਮੰਦਾ ਵੀ ਉਹਦੇ ਵਾਸਤੇ ਸੋਹਣਾ ਹੁੰਦਾ ਸਹੀ ਹੈ ਉਹਦੇ ਵਾਸਤੇ ਸੋਹਣਾ ਹੁੰਦਾ ਜਿੱਥੇ ਬੈਠਾ ਹੋਵੇ ਤੇ ਜਦੋਂ ਥਿੜੇ ਤੋਂ ਉਜੜ ਜਾਈਏ ਫਿਰ ਅੱਗੋਂ ਅੱਲਾ ਵਾਰਸ ਇਹ ਉਹ ਵਾ ਜਿਹੜੇ ਲੋਕ ਉੱਥੇ ਜਿਨ੍ਹਾਂ ਨੂੰ ਆਟਾ ਨਹੀਂ ਨਾ ਸੇਬ ਪੱਕਦਾ ਇੱਥੇ ਆਣ ਕੇ ਤੇ ਉਹ ਸ਼ਹਿਨਸ਼ਾਹ ਰੁਪਈਆਂ 'ਚ ਖੇਡਦੇ ਨੇ ਤੇ ਕੋਠੀਆਂ ਪਾਲੀਆਂ ਨੇ ਤੇ ਜਿਹੜੇ ਬਾਦਸ਼ਾਹ ਨੇ ਉੱਥੇ ਉਹ ਕੰਗਾਲ ਹੋਏ ਫਿਰਦੇ ਬਿਲਕੁਲ ਸਹੀ ਉਹ ਮੌਲਾ ਦੀ ਗੱਲ ਉਹ ਕੰਗਾਲ ਹੋਏ ਫਿਰਦੇ ਬਿਲਕੁਲ ਹਕੀਕਤ ਦੱਸ ਉਹ ਕੰਗਾਲ ਹੋਏ ਫਿਰਦੇ ਵਕਤ ਦੀ ਕਹਾਣੀ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੀਆਂ ਸਾਂਝਾਂ ਉਹ ਸਾਂਝਾਂ ਜੋ ਅਣਵੰਡੇ ਪੰਜਾਬ 'ਚ ਸਾਨੂੰ ਵੇਖਣ ਨੂੰ ਮਿਲਦੀਆਂ ਸੀ ਉਹਨਾਂ ਸਾਂਝਾਂ ਨੂੰ ਲੈ ਕਰਕੇ ਅਸੀਂ ਮੁਖਤਲਿਫ ਥਾਵਾਂ ਦੇ ਉੱਪਰ ਵੱਖਰੀਆਂ ਥਾਵਾਂ ਦੇ ਉੱਪਰ ਜਾ ਕੇ ਪੁਰਾਣੇ ਬਜ਼ੁਰਗਾਂ ਰਾਹੀਂ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਉਹ ਸਾਂਝਾਂ ਜਿਹੜੀਆਂ ਨੇ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਲਾਹੌਰ ਦੇ ਵਿੱਚ। ਸਾਡੇ ਨਾਲ ਬੈਠੇ ਨੇ ਇੱਕ ਬਜ਼ੁਰਗ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਠੀਕ ਹੈ। ਤਬੀਅਤ ਸੇ ਠੀਕ ਜੇ? ਠੀਕ ਹੈ। ਕੋਈ ਨਰਮ ਗਰਮ ਕੰਮ ਰਹਿੰਦਾ। ਨਾਮ ਕੀ ਤੁਹਾਡਾ? ਗੁਲਾਮ ਰਸੂਲ। ਤੁਹਾਡੇ ਵਾਲਦ ਸਾਹਿਬ ਦਾ? ਉਹਦਾ ਆ ਗਿਆ ਇਬਰਾਹੀਮ। ਦਾਦੇ ਦਾ ਨਾਮ ਯਾਦ? ਗੁਲਾਮ ਮੁਹੰਮਦ। ਇਸ ਜਗ੍ਹਾ ਦਾ ਕੀ ਨਾਂ ਹੈਗਾ? ਇਹ ਪਿੰਡ ਦਾ ਕੀ ਨਾਂ ਹੈਗਾ? ਇਹ ਪਿੰਡ ਦਾ ਨਾਂ ਹੈ ਦੁੱਲੂ ਖੁਰਦ। ਇਹ ਦੁੱਲੂ ਖੁਰਦ ਨੇ। ਇਹਦੇ ਨਾਲ ਅਗਲੇ ਬੰਨੇ ਨੇ ਉਹ ਦੁੱਲੂ ਕਲਾਂ ਹੈ। ਇੱਕ ਇਹ ਛੋਟੇ ਨੇ ਉਹ ਵੱਡੇ ਨੇ। ਅੱਛਾ ਲਾਗੇ ਹੋਰ ਕਿਹੜੇ ਪਿੰਡ ਨੇ? ਹੋਰ ਲਾਗੇ ਬੱਲੜ ਦੇਊ ਬੋਲੇ ਕਨੱਕਰ ਗਜੂਮਤਾ। ਅੱਛਾ ਇਹ ਲਾਹੌਰ 'ਚ ਪੈਂਦਾ ਕਿ ਕਸੂਰ 'ਚ? ਇਹ ਲਾਹੌਰ 'ਚ ਨੇ। ਕਸੂਰ ਲਲਿਆਣੇ ਵਾਲੀ ਨਾਰ ਤੋਂ ਅੱਗੇ ਆ। ਠੀਕ ਹੋ ਗਿਆ। ਉਹ ਪਰਾਂ ਕਸੂਰ ਆ। ਲਲਿਆਣੇ ਵਾਲੀ ਨਾਰ ਤੱਕ ਲਾਹੌਰ 'ਚ ਨੇ। ਠੀਕ ਹੋ ਗਿਆ। ਅੱਛਾ ਬਜ਼ੁਰਗੋ ਹੁਣ ਤੁਹਾਡੀ ਉਮਰ ਕਿੰਨੀ ਹੈਗੀ ਹੈ? 2 ਜਾ ਰਹੀ ਹੈ। 2? 100 ਤੋਂ ਉੱਤੇ ਜਾ ਰਹੀ ਹੈ ਜੀ। 100 ਤੋਂ ਉੱਪਰ ਜਾ ਰਹੀ ਹੈ ਤੁਹਾਡੀ ਉਮਰ? 2 ਜਾ ਰਹੀ ਉੱਤੇ। 100 ਤੋਂ 2 ਸਾਲ ਉੱਪਰ ਸੈਂਚਰੀ ਮਾਰਤੀ ਹੈ। ਕੀ ਬਾਤ ਹੈ। ਅੱਛਾ ਬਜ਼ੁਰਗੋ ਤੁਸੀਂ ਉਧਰੋਂ ਆਏ ਹੋ ਕਿ ਇੱਥੇ ਦੇ ਵਸਿੰਦੇ ਹੋ? ਮਾਸੀ ਉੱਥੇ ਪਿੰਡ ਸਾਡਾ ਹੈਗਾ ਸੀ ਕਾਕੜ ਤਰੀਨ ਲਾਗੇ ਪਿੰਡ ਤੱਲੇ ਵੱਡੇ ਛੋਟੇ ਅੱਛਾ ਖੁਸ਼ੂਪੁਰਾ ਭਗੂਪੁਰਾ ਜਸਦਰਵਾਲ ਕੜਿਆਲ ਮੁਹੰਮਦਪੁਰਾ ਹਾਂਜੀ ਧਰਮਕੋਟ ਸਾਵੜੀਆਂ ਮਮੰਦ ਚਗਾਵਾ ਲੋਪੋਗੀ ਚੱਕ ਮਿਸ਼ਰੀ ਖਾਂ ਦਾ ਵੈਰੋਗੀ ਆ ਕਿਤੇ ਕੱਲ ਤੇ ਨਹੀਂ ਆਏ ਤੁਸੀਂ ਸਾਰੇ? ਵੈਰੋਗੀ ਹੈ ਉਹਨੂੰ ਲੈਂਦੇ ਬੰਨੇ ਭੀਲੋਵਾਲ ਪੱਕਾ ਕੱਚਾ। ਵਾਹ ਜੀ ਕੀ ਬਾਤ। ਲਾਗੇ ਗੱਲ ਹੈ ਵੀ ਮੰਝ ਕੱਕੜ। ਅੱਛਾ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ ਹੈ ਲਾਗੇ? ਅੰਮ੍ਰਿਤਸਰ ਜਿਹੜਾ ਸੀ ਤਹਿਸੀਲ ਹੀ ਨਾਲਾ ਸੀ। ਅੱਛਾ
ਤਹਿਸੀਲ ਹੀ ਨਾਲਾ ਸੀ ਬੜੇ ਗਰਾਲੇ ਲਾਗੇ। ਅੱਛਾ, ਜ਼ਬਰਦਸਤ ਜ਼ਬਰਦਸਤ। ਹਾਂ ਸਹੀ। ਤਹਿਸੀਲ ਹੀ ਨਾਲੇ ਦੀ ਲੱਗਦੀ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਕੱਕੜ, ਕਾਕੜ ਕਾਕੜ, ਉਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਹੈਗੇ ਸੀ? ਉਹਦੇ ਵਿੱਚ ਗੱਲ ਇਹ ਆ ਵੀ ਬਗੈਰ ਮੁਸਲਮਾਨਾਂ ਤੋਂ ਤੇ ਸਾਈਆਂ ਦੇ ਘਰ ਸਨ 3-4 ਹੋਰ, ਦੂਜਾ ਕੋਈ ਨਹੀਂ ਸੀ। ਦੂਜਾ ਕੋਈ ਨਹੀਂ ਦੂਜਾ। ਸਹੀ ਸਹੀ ਸਹੀ। ਹਾਂ, ਸਾਡੇ ਲਾਗੇ ਹੈਗੇ ਹਨ, ਉਹਨਾਂ ਦੇ ਹੈਗੇ ਹਨ ਇੱਕ ਪਿੰਡ, ਉਹ 'ਚ ਖੱਤਰੀ ਸਨ। ਅੱਛਾ। 2-3 ਘਰ 3 ਕੁ। ਅੱਛਾ, ਹਾਂਜੀ। ਉਹ ਕਿਹੜਾ ਪਿੰਡ ਸੀ? ਉਹ ਤਰੀਨ ਸਨ, ਨਾਲ ਹੀ ਲੱਗਦੇ ਹਨ। ਤਰੀਨ। ਅੱਛਾ, ਉੱਥੇ ਜਿਹੜੇ ਰਹਿੰਦੇ ਸੀ ਹਿੰਦੂ ਖੱਤਰੀ, ਉਹਨਾਂ ਦੇ ਕੀ ਨਾਂ ਯਾਦ ਆ? ਉਹਨਾਂ ਦਾ ਨਾਂ ਇੱਕ ਦਾ ਲਛਮਣ ਸੀ, ਇੱਕ ਦਾ ਨਾਂ ਗੰਡੂ ਸੀ। ਅੱਛਾ। ਇਹਦਾ ਗੱਲ ਕੋਈ ਵੱਡਿਆਂ ਦੇ ਨਾਂ ਹੈਗੇ ਹਨ। ਅੱਛਾ। ਹਾਂ। 47 ਵੇਲੇ ਜਦੋਂ ਵੰਡ ਹੋਈ ਹੈ, ਤੁਹਾਡੀ ਉਮਰ ਕਿੰਨੀ ਕੁ ਹੈ ਸੀ? ਨਹੀਂ ਪਤਾ ਕਿ ਉਮਰ ਕਿੰਨੀ ਸੀ, ਉਹ ਜਾਈਦਾ ਸੀ। ਅੱਛਾ। ਜਿੱਥੇ ਰੌਲਾ ਗੌਲਾ ਹੋਣਾ, ਜਸਾ ਪੈਣੇ, ਉੱਥੇ ਜਾਣਾ ਵੇਖਣ ਵੀ ਚਲੀਏ, ਆ ਜਾਣਾ। ਅੱਲਾ ਮਾਲਮ ਉਮਰ ਹੋਵੇਗੀ 25 ਸੀ ਜਾਂ 20 ਸੀ ਜਾਂ 10 ਕਿੰਨੀ ਸੀ। ਅੱਛਾ। ਅੱਛਾ ਬਜ਼ੁਰਗੋ, ਲਾਗੇ ਕੋਈ ਸਿੱਖਾਂ ਦੇ ਪਿੰਡ ਵੀ ਆਇਆ ਸੀ? ਤੁਸੀਂ ਦੱਸ ਰਹੇ ਸੀ ਕਿ ਇੱਕ ਪਿੰਡਾਂ ਸਿੱਖਾਂ ਦੇ ਗੱਲ ਆ ਵੀ ਉਹਦੇ ਗੱਲ ਮੋੜੇ ਮਾਨਾ ਵਾਲਾ। ਹਾਂ, ਉੱਥੇ ਕੌਣ ਰਹਿੰਦੇ ਸੀ? ਕੋਈ ਸਿੱਖਾਂ ਦੇ ਨਾਂ ਯਾਦ? ਸਿੱਖ ਉੱਥੇ ਗੱਲ ਆ ਵੀ ਕ੍ਰਿਸ਼ਨਾ, ਹਾਕਮ ਸਿੰਘ, ਹਾਂਜੀ, ਕੈਲਾ, ਜੈਲਾ। ਇਹ ਕਿੱਥੇ ਰਹਿੰਦੇ ਸੀ? ਉੱਥੇ ਰਹਿੰਦੇ, ਉੱਥੋਂ ਪਾਣੀ ਆਉਂਦਾ ਸੀ ਉਦੋਂ ਉਹਨਾਂ ਤੋਂ, ਉਹਨਾਂ ਦੇ ਪਿੰਡ ਤੋਂ ਪਿਛਾਂ ਸੂਆ ਸੀ। ਅੱਛਾ। ਉੱਥੇ ਪਾਣੀ ਲਾਉਣ ਜਾਂਦੇ ਹਾਂ। ਅੱਛਾ ਅੱਛਾ। ਪਾਣੀ ਵਗਦਾ ਸੀ ਤੇ ਇਕੱਠੇ, ਮਤਲਬ ਜ਼ਮੀਨਾਂ ਇਕੱਠੀਆਂ ਸੀਗੀਆਂ? ਨਾਰ ਦਾ ਪਾਣੀ ਇਕੱਠਾ ਵਗਦਾ ਸੀ। ਅੱਛਾ, ਤੁਸੀਂ ਇੰਨੇ ਸਾਰੇ ਪਿੰਡਾਂ ਦੇ ਨਾਂ ਲਏ ਆ, ਤੁਹਾਨੂੰ ਇਹ ਵੀ ਪਤਾ ਹੋਣਾ ਕਿ ਉੱਥੇ ਮੁਸਲਮਾਨ ਰਹਿੰਦੇ, ਉੱਥੇ ਸਿੱਖ ਰਹਿੰਦੇ। ਆਪਸ ਦੇ ਵਿੱਚ ਉਜਾੜਿਆਂ ਤੋਂ ਪਹਿਲੇ ਆਪਸ ਦੇ ਵਿੱਚ ਲੋਕਾਂ ਦਾ ਵਸੇਬ ਕਿੱਦਾਂ ਦਾ ਸੀ? ਮੇਲ ਜੋ ਉਦੋਂ ਬਿਲਕੁਲ ਰਲਦੇ ਵੱਸਦੇ ਹਨ, ਬਿਲਕੁਲ ਕੋਈ ਨਿੰਦ ਵਿਚਾਰ ਨਹੀਂ ਸੀ। ਹਾਂ। ਨਾ ਕੋਈ ਕਿਸੇ ਨਾਲ ਦੁੱਖ ਸੀ, ਨਾ ਦੁਸ਼ਮਣੀ ਸੀ, ਨਾ ਲੈਣਾ ਨਾ ਦੇਣਾ। ਅੱਛਾ। ਹਾਂਜੀ। ਸਹੀ। ਉਦੋਂ ਇਹ ਕੋਈ ਨਹੀਂ ਸੋਚੇ। ਕਦੀ 47 ਤੋਂ ਪਹਿਲੇ ਇੰਝ ਹੋਇਆ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ, ਜਾਂ ਹਿੰਦੂਆਂ ਨੂੰ, ਜਾਂ ਹਿੰਦੂਆਂ ਸਿੱਖਾਂ ਨੇ ਮੁਸਲਮਾਨਾਂ ਨੂੰ, 47 ਤੋਂ ਪਹਿਲੇ ਕਦੀ ਆਪਸ 'ਚ ਕੋਈ ਲੜਾਈ ਝਗੜਾ ਹੋਇਆ? ਲੜਾਈ ਝਗੜਾ ਜਦੋਂ ਉਦੋਂ ਹੀ ਹੋਣ ਲੱਗਾ, ਜਦੋਂ ਆ ਅਜਾੜੇ ਪੈਣ ਲੱਗੇ ਨੇ। ਕੋਈ ਪਹਿਲੋਂ ਨਹੀਂ ਝਗੜਾ, ਪਹਿਲਾਂ ਕੋਈ ਨਹੀਂ ਸੀ? ਕੋਈ ਪਹਿਲੋਂ ਨਹੀਂ ਝਗੜਾ। ਆਪਸ ਦੇ ਵਿੱਚ ਈਦਾਂ ਤੇ ਵਿਸਾਖੀਆਂ ਤੇ ਆਣਾ ਜਾਣਾ ਹੈ ਸੀ? ਕੋਈ ਨਹੀਂ ਸੀ, ਬਿਲਕੁਲ ਕੋਈ ਨਹੀਂ। ਅੱਛਾ, ਮੈਂ ਕਿਹਾ ਜਦੋਂ ਵਿਸਾਖੀ ਹੁੰਦੀ ਸੀ, ਈਦ ਹੁੰਦੀ ਸੀ, ਆਣਾ ਜਾਣਾ ਹੈ ਸੀਗਾ? ਗਮੀ ਖੁਸ਼ੀ ਦੇ ਆਣਾ ਜਾਣਾ? ਈਦ ਅੰਬਰਸਰ ਵਿਸਾਖੀ ਲੱਗਦੀ ਸੀ। ਅੱਛਾ। ਜਿਹੜੀ ਕੁੱਲ ਤੇ ਚੀਜ਼ ਜਾਂਦੀ ਸੀ ਪਹਿਲੋਂ ਅੰਬਰਸਰ ਆਉਂਦੀ ਸੀ। ਅੱਛਾ। ਕੋਈ ਸ਼ੈ ਵੀ ਹੋਵੇ, ਡੰਗਰ ਫਲ ਫਲੂਟ ਹੋਰ, ਉਹ ਅੰਬਰਸਰੋਂ ਸੌਦਾ ਗਾਂ ਨਿਕਲਦਾ ਸੀ। ਅੱਛਾ। ਤੁਹਾਡੇ ਤੋਂ ਅੰਬਰਸਰ ਕਿੰਨਾ ਸੀਗਾ? 12 ਕੋ ਜਾਂਦੇ ਰਹਿੰਦੇ ਸੀ ਅੰਬਰਸਰ? 12 ਕੋ ਆਹੋ ਦੇ ਹੋਰ ਲੈ। ਅੱਛਾ। 20 ਕੋ ਲਾਹੌਰ ਸੀ। ਅੱਛਾ। 12 ਕੋ ਅੰਬਰਸਰ ਸੀ। ਵਾਹ। ਤੇ ਲਾਹੌਰ ਵੀ ਆਉਂਦੇ ਸੀ? ਲਾਹੌਰ ਵੀ ਆਉਂਦੇ ਰਹੇ। ਕੀ ਬਾਤ ਹੈ। ਲਾਹੌਰ ਵੀ ਆਉਂਦੇ ਰਹੇ ਗਏ। ਅੱਛਾ। ਇਹ ਚਿਰਾਗਾਂ ਦਾ ਮੇਲਾ ਲੱਗਦਾ ਸੀ। ਅੱਛਾ। ਹਾਂ। 5-5 7-7 ਦਿਨ ਰਹਿੰਦਾ ਸੀ। ਕਿੱਥੇ ਕਰਕੇ ਰੱਖਦਾ ਸੀ ਚਿਰਾਗਾਂ ਦਾ ਮੇਲਾ? ਚਿਰਾਗਾਂ ਦਾ ਮੇਲਾ ਲੱਗਦਾ ਸੀ ਭਗਵਾਨਪੁਰੇ ਦੇ, ਭਗਵਾਨਪੁਰਾ ਦੇ ਲਾਗੇ ਥੱਲੇ ਹੇਠਾਂ ਇੱਕ ਤਹਿਖਾਨਾ ਤਲਾਬ ਬਣਿਆ ਸੀ, ਇੱਕ ਉਹਦੇ ਥੱਲੇ ਤਲਾਬ ਬਣਿਆ ਸੀ। ਮੇਲਾ ਲੱਗਦਾ ਸੀ, ਆਮ ਦੁਨੀਆ ਬੇਸਤੀ ਆਉਂਦੀ ਸੀ। ਅੱਛਾ, ਜਦੋਂ ਸਾਰਾ ਕੁਝ ਠੀਕ ਠਾਕ ਸੀ, ਤੁਹਾਨੂੰ ਪਹਿਲੇ ਸੁਨੇਹਾ ਆ ਗਿਆ ਸੀ ਉਠੋ, ਜਾਂ ਸਿੱਖਾਂ ਨੇ ਤੁਹਾਨੂੰ ਉਠਾਇਆ, ਹਿੰਦੂਆਂ ਨੇ ਤੁਹਾਨੂੰ ਉਠਾਇਆ, ਆਪ ਉੱਠਿਓ, ਕਿੱਦਾਂ ਦਾ ਮਾਹੌਲ ਸੀ? ਸਿੱਖਾਂ ਨੇ ਉਠਾਇਆ ਜਿਸ ਵੇਲੇ ਪੈਣ ਡਾ ਬੈਨਾ ਦਣੇ, ਜਿਸੇ ਗੱਲ ਆ ਵੀ। ਅੱਛਾ। ਤੇ ਫਿਰ ਡਰਦੀ ਦੁਨੀਆ ਇੱਕ ਪਿੰਡ 'ਚ ਇਕੱਠੀ ਹੋ ਗਈ। ਅੱਛਾ, ਕਿਹੜੇ ਪਿੰਡ 'ਚ? 5-7 ਪਿੰਡਾਂ ਦੇ ਉੱਥੇ ਚੱਕ ਸੀ, ਚੱਕ ਇਕੱਠੇ ਹੋ ਗਏ। ਅੱਛਾ। ਇਕੱਠੇ ਹੋ ਗਏ ਤੇ ਅਸੀਂ ਵੀ ਚਲੇ ਗਏ ਪਿੰਡੋਂ, ਉੱਥੇ ਮਾਲ ਡੰਗਰ ਲੈ ਗਏ। ਪਿੰਡ 2-3 ਦਿਨ ਮੈਂ ਰਿਹਾ। ਮੈਂ ਕਿਹਾ ਵੀ ਅੱਜ ਉੱਥੇ ਮੈਂ ਜਾਣਾ ਹੈ। ਰਾਤ ਨੂੰ ਮੈਂ ਉੱਥੇ ਚਲਾ ਗਿਆ। ਸਹੀ। ਦੂਸਰੇ ਜੀ ਗੱਲ ਹੈ, ਇੱਕ ਭਰਾ ਮੇਰਾ ਉੱਥੇ ਰਹਿ ਗਿਆ, ਦੂਜੇ ਪਿੰਡ ਆ ਗਏ। ਉਹ ਸਵੇਰੇ ਮੈਨੂੰ ਆਂਦਾ ਵੀ ਮੈਂ ਕਿ ਪਤਾ ਲਿਆਵਾਂ ਕਿ ਪਿੰਡੋਂ ਜਾ ਕੇ ਉਹਨਾਂ ਦਾ। ਅਤੇ ਉੱਥੇ ਗੱਲ ਆ ਬੋਰੀਆਂ ਖੰਡ ਦੀਆਂ, ਭਾਂਡਿਆਂ ਦੀਆਂ ਪੇਟੀਆਂ, ਲੇਫ ਜੁੱਲਾ ਅਤੇ 6 ਮਹੀਂ ਸਨ। ਉੱਥੇ ਆਖਿਆ ਇੱਥੇ ਖਿਆਲ ਰੱਖੀ। ਅੱਛਾ। ਮੈਂ ਉੱਥੇ ਬਹਿ ਗਿਆ ਅਤੇ ਫਿਰ ਦੁਨੀਆ ਨਿਕਲ ਕੇ ਨਾ ਉਹ ਚੱਕ 'ਚੋਂ ਅਤੇ ਇੰਝ ਜਾਵੇ ਜਿਵੇਂ ਕੀੜੀਆਂ ਜਾਂਦੀਆਂ ਨੇ।
ਅੱਛਾ ਤੇ ਮੀਂਹ ਆਖੇ ਮੈਂ ਅੱਜੋਂ ਹੀ ਆ। ਮਾਂ ਕੋ ਘੰਟਾ ਡੂੜ ਡੀਕਿਆ, ਅਖੀਰ ਮਾਂ ਖੜੀ ਹੋ ਗਏ। ਮਾਂ ਉਹ ਜਿਹੜੇ ਜੁੱਲੇ ਹਨ ਉਹ ਵਾਣ ਸੀ, ਵਾਣ ਦੇ ਨਾਲ ਬੰਨ ਕੇ ਮਹੀਂ ਦੇ ਉੱਤੇ ਸੁੱਟ ਲਿਆ 5-7 ਤੇ ਮਹੀਂ ਡੰਗਰ ਰੇਖਲਾ ਤੇ ਨਿਕਲ ਸਕਰ ਉੱਥੇ ਹੀ ਰਹਿਣ ਤਾ। ਅੱਛਾ ਉਹ ਕਿੱਲਾ ਕੁ ਮੈਂ ਗਾਂ ਗਿਆ ਤੇ ਅੱਗੋਂ ਮੇਰਾ ਭਰਾ ਆ ਗਿਆ, ਆਖੇ ਉਹ ਕਿੱਥੇ ਆ ਕੇ ਬੋਲ ਮਾਂ ਉਹ ਪਿਆ ਸੀ। ਉਹ ਆਇਆ, ਉਹਨੇ ਇੱਕ ਬੋਰੀ ਖੜੀ, ਉਹਨੇ ਚੁੱਕ ਕੇ ਕੀ ਖੜਨਾ ਸੀ। ਉਹ ਗੱਲ ਆ ਵੀ ਮੁੜ ਕੇ ਕਾਫਲੇ ਦੇ ਨਾਲ ਰਲ ਗਏ ਤੇ 12 ਵਜੇ ਮੰਝ ਹੈਗਾ ਦਿੱਤਾ। ਮੰਝ ਬੜਾ ਮਸ਼ਹੂਰ ਸੀ। ਅੱਛਾ ਬਹੁਤ, ਭਾਵੇਂ ਤੁਸੀਂ ਘਰ ਦੇ 10 ਜੀ ਬਈ ਦਿੱਤੇ ਨੂੰ ਮਾਰ ਕੇ ਆਉਣੇ ਆ ਤੇ ਮਰਨਾ ਤੁਹਾਡੇ ਚੋਂ ਹੀ ਆ, ਕੋਈ ਦਿੱਤੇ ਨਹੀਂ ਮਰਨਾ। ਅੱਛਾ ਹੈ ਜੀ। ਉਹ ਪਿੰਡ ਆਏ, ਉੱਥੇ 12 ਵਜੇ ਰੋਟੀ ਖਾਧੀ, ਉਹਨੇ ਗੱਡਾਂ ਮਾਰੀਆਂ ਮੋਟੀਆਂ ਸੀ, ਉਹ ਤੇ ਟੁੱਟ ਗਈ। ਸਹੀ। ਉਹ ਸਾਡੇ ਬਾਪ ਨੇ ਆਖਿਆ ਕਾਫਲੇ ਨੂੰ ਵੀ ਤੁਸੀਂ ਚਲੇ ਜਾਓ, ਇਹ ਨਾ ਆਖਿਓ ਜੇ ਵੀ ਇਹਨਾਂ ਦੇ ਲਾ ਨਾਲ ਅਸੀਂ ਮਰ ਗਏ ਹਾਂ ਤੇ ਤੁਸੀਂ ਚਲੇ ਜਾਓ, ਜੇ ਸਾਡੀ ਵਧੀ ਹੋਊਗੀ ਤੇ ਆ ਜਾਵਾਂਗੇ, ਅਸੀਂ ਆ ਜਾਵਾਂਗੇ। ਅਗਾਂ ਡੰਗਰ ਇਕਲਾ ਤੁਰ ਪਏ। ਅਗਾਂ ਜੇ ਗਏ ਮੀਲਕ ਤੇ ਆ ਸਿੱਖ ਜਿਹੜੇ ਮਜਬੀ ਨੇ ਚੂੜੇ ਇਹਨਾਂ ਬਰਛੇ ਠੋਕੇ ਤੇ ਕੋਈ ਇੱਧਰੋਂ 10 ਵੀ ਲੱਗੇ ਹੋਣ, ਕੋਈ 10 ਵੀ ਇੱਧਰੋਂ ਅਗੇ ਫੜ ਲਓ। ਅਗੇ ਮੁਸਲਿਆਂ ਸਾਡੇ ਨਾਲ ਬੁਰੀ ਕੀਤੀ ਆ। ਉਹ ਜਿਹੜਾ ਡੰਗਰ ਲੱਦਿਆ ਲਦਾਇਆ ਸੀ ਉਹ ਹਿੱਕ ਕੇ ਤੇ ਚੰਗਾ ਡੰਗਰ ਹਿੱਕ ਕੇ ਅਠਾਂ ਕੱਕੜਾਂ ਨੂੰ ਤੁਰੇ ਗਏ। ਅਸੀਂ ਉੱਥੇ ਬੈਠੇ ਰਹਿ ਗਏ। ਮੁੜ ਕੇ ਕਾਫਲਾ ਗਾਲਿਆ ਵੀ ਗਾਂ ਚਲਾ ਗਿਆ। ਮਗਰੋਂ ਜਿਹੜੇ ਵੱਡੇ ਹਨ ਸਾਡੇ, ਉਹਨਾਂ ਗਾੜੀ ਜੁੱਤੀ ਉਹ ਵੀ ਆ ਗਏ, ਉਹਨਾਂ ਨਾਲ ਰਲ ਗਏ। ਸਾਡੇ ਤੋਂ ਲੋਕ ਘੰਟਾ 2 ਗੇਤਰੇ ਆਣ ਵੜੇ ਪਾਕਿਸਤਾਨ 'ਚ। ਅੱਛਾ ਤੇ ਉਹਨਾਂ ਆਖਿਆ ਵੀ ਉਹ ਨਹੀਂ ਆਏ, ਮਾਰੇ ਗਏ ਨੇ। ਅਸੀਂ 2 ਘੰਟੇ ਬਾਅਦ ਜਾ ਗਏ। ਅੱਛਾ ਹਾਂਜੀ। ਈਚੋ ਗਏ ਰਾਣੀ ਜਿੱਥੇ ਬਾਰਡਰ ਬਣਿਆ। ਅੱਛਾ ਆ ਬਾਰਡਰ ਆਹੋ ਤਲਵਾੜੇ ਦੇ ਕੋਲ ਈਚੋ ਗਏ ਰਾਣੀ ਦੇ ਵਿੱਚੋਂ ਨਹੀਂ ਲੰਘਦਾ। ਆਹੋ ਉੱਥੋਂ ਦੀ ਬਾਰਡਰ ਆ। ਆਹੋ ਸਾਂਝਾ ਪੀਰ ਆ ਕਿ ਪਤਨੀ। ਆਹੋ ਅਗਲੇ ਬੰਨੇ ਜਾ ਲਿਆ ਵੀ ਅਸੀਂ ਵੀ ਪਾਕਿਸਤਾਨ ਜਾ ਗਏ। ਅੱਛਾ ਸਹੀ ਸਹੀ। ਮੁੜ ਅੱਛਾ ਉੱਥੇ ਕੋਈ ਵੱਟ ਟੁੱਕ ਜਦੋਂ ਹੋਈ, ਜਦੋਂ ਹਮਲਾ ਹੋਇਆ, ਕੋਈ ਨੁਕਸਾਨ ਨਹੀਂ ਹੋਇਆ ਜੀਆਂ ਦਾ? ਨੁਕਸਾਨ ਕੋਈ ਨਹੀਂ ਹੋਇਆ। ਪਿੰਡੋਂ ਜਦੋਂ ਹਮਲਾ ਹੋਇਆ ਸਾਡੇ ਪਿੰਡ ਦਾ ਇੱਕ ਬੰਦਾ, ਉਹਦੀ ਆ ਸ਼ਾਹਰਾਗ ਬਚੀ ਸੀ, ਧੌਣ ਵੱਡੀ ਸੀ। ਅੱਛਾ ਉਹ ਤੂੰ ਮੈਂ ਵੇਖਿਆ ਵੀ ਆ ਪਿਆ ਪਾਣੀ 'ਚ, ਉਹਨੂੰ ਖਿੱਚ ਕੇ ਤੇ ਟੀਬੀ ਦੇ ਘਰ ਆਏ। ਅੱਲਾ ਅੱਲਾ ਖੈਰ ਸੱਲਾ, ਹੋਰ ਬੰਦਿਆਂ ਦਾ ਬਚਾ ਰਿਹਾ। ਤੇ ਫਿਰ ਸਿੱਧਾ ਹੀ ਆ ਕੇ ਇੱਥੇ ਆ ਗਏ? ਨਹੀਂ ਇੱਥੋਂ ਫਿਰ ਆ ਇੱਥੇ ਆ ਲੱਖੋ ਡਾਇਰ ਦੇ ਨਾਲ ਪਰਲੇ ਬੰਨੇ ਮਰਲ ਮਾਰੀ ਆ। ਅੱਛਾ ਭਗਵਾਨਪੁਰੋਂ ਆਇਆ ਦਾ ਗਾਂ, ਉੱਥੇ ਰਹਿ 5-10 ਦਿਨ। ਅੱਛਾ ਉੱਥੋਂ 5-7 ਬੰਦੇ ਆਏ, ਉਹ ਪਿੰਡਾਂ 'ਚ ਫਿਰਦੇ। ਆਹ ਪਿੰਡ ਵੇਖ ਕੇ ਗਏ, ਫਿਰ ਉੱਥੋਂ ਉੱਠ ਕੇ ਤੇ ਸਿਆਣ ਬੈਠੇ। ਇੱਥੋਂ ਸਿੱਖ ਉੱਠ ਗਏ ਸੀ ਉਦੋਂ? ਹਾਂ ਉਦੋਂ ਸਿੱਖ ਚਲੇ ਗਏ ਸਿੱਖ ਚਲੇ ਗਏ ਸੀ। ਇੱਥੋਂ ਦਾ ਸਿੱਖ ਸੀ ਲੱਖੂ ਤੇ ਆਤੂ। ਅੱਛਾ ਤੇ ਗੱਲ ਇਹ ਵੀ 1000 ਬੰਦਾ ਬੈਠਾ ਹੋਵੇ ਤੇ ਜਿਸ ਨੂੰ ਲੰਘਦਾ ਸੀ ਲੋਕ ਅੱਖਾਂ ਮੀਟ ਜਾਂਦੇ ਹਨ। ਅੱਛਾ ਅੱਖਾਂ ਮੀਟ ਜਾਂਦੇ ਹਨ। ਉਹਨੇ ਜਾੜੇ ਪਿਆ ਵੀ ਉਹਨੇ ਬੰਦੇ 2 ਮਾਰੇ ਸਨ। ਉਹਦੇ ਭਰਾਵਾਂ ਨੇ ਗੱਲ ਆ ਵੀ ਕਸੂਰ ਦੀ ਤਰੀਕ ਪਾ ਕੇ ਤੇ ਗੱਡੀ 'ਚੋਂ ਵਡਾਰਿਆਂ ਦੇ ਕੋਲੋਂ ਮੈਂ ਸੁਣਿਆ ਸੀ ਲਾਰੀ ਉਹਦੇ ਖਿਲਾਰ ਕੇ ਤੇ ਬੇੜੀਆਂ ਲੱਗੀਆਂ ਹਨ। ਉਹਨਾਂ ਘੋੜੀ 'ਤੇ ਬਿਠਾ ਲਿਆ। ਹਵਾਲਦਾਰ ਸੀ, ਉਹਨੂੰ ਮਾਰ ਕੇ ਗੋਲੀ ਥੱਲੇ ਸੁੱਟਿਆ। ਡਿਲੀਵਰ ਨੂੰ ਉਹਨੇ ਆਖਿਆ ਜਾ ਕੇ ਲਲਿਆਣੀ ਥਾਣੇ ਖਬਰ ਕਰਦੇ ਲੱਖਾ ਸਿੰਘ ਛੁੱਟ ਗਿਆ। ਜਿਹੜੇ ਲੋਕਾਂ ਨੇ ਸੁਣ ਲਿਆ ਲੱਖਾ ਸਿੰਘ ਛੁੱਟ ਗਿਆ, ਫਿਰ ਤੇਰੇ ਮੇਰੇ ਵਰਗੇ ਜਿਹੜੇ ਹਨ ਸੜਕਾਂ 'ਤੇ ਖੜੇ, ਉਹ ਭੱਜੇ। ਉਹਨਾਂ ਨੂੰ ਆਪ ਦੇ ਘਰਾਂ ਦੇ ਰਾਹ ਨਾ ਲੱਭੇ ਵੀ ਘਰ ਕਿੱਥੇ ਨੇ। ਉਹ ਇਸ ਤਰ੍ਹਾਂ ਦਾ ਦੱਸਦੇ ਨੇ, ਇੱਥੋਂ ਦੇ ਲੋਕ ਹੀ ਦੱਸਦੇ ਨੇ। ਇਸ ਤਰ੍ਹਾਂ ਦੇ ਲੋਕ 100 ਬੰਦਾ ਜੁੜ ਕੇ ਬੈਠਾ ਹੋਵੇ ਤਾਂ ਸ਼ਰਕਲੋਂ ਲਗਾਉਂਦਾ ਹੋਵੇ ਤੇ ਫੜ ਲਓ ਲੱਖੂ ਨੂੰ, ਫੜ ਲਓ। ਜਿਹੜੇ ਉਹਨੇ ਕੋਲ ਹੋਣਾ ਉਹਨੇ ਖੰਗੂਰਾ ਮਾਰਨਾ ਤੇ ਗੱਲ ਆ ਲੋਕਾਂ ਜੂੰਦੀ ਪਾ ਜਾਣੀ, ਉਹਨੇ ਗਾਂ ਲੰਘ ਜਾਣਾ। ਸਹੀ। ਅੱਛਾ ਬਜ਼ੁਰਗੋ, ਹੁਣ ਉਹ ਪਿੰਡ ਚੇਤੇ ਆਂਦਾ ਹੈਂ? ਉਹ ਪਿੰਡ ਦਾ ਚੇਤੇ ਆਉਂਦਾ 24 ਘੰਟੇ ਵਾ ਪਿੰਡ ਜਾ ਕੇ ਕਰੇ ਬੰਦਾ ਕੀ ਕਰੇ। ਉੱਥੇ ਜੋ ਕੋਈ ਬੰਦਾ ਹੋਵੇ, ਗੇਤਰੇ ਹੁੰਦੇ ਉੱਥੇ ਕੋਈ 4 ਘਰ ਸਿੱਖਾਂ ਦੇ, ਉਹ ਕੋਈ ਵਾਕਫ ਹੁੰਦੇ, ਉਹਨਾਂ ਦੇ ਵੱਡੇ ਛੋਟੇ, ਬੰਦਾ ਉੱਥੇ ਚਲਿਆ ਜਾਂਦਾ। ਉੱਥੇ ਤਾਂ ਸਾਈਆਂ ਦੇ ਘਰ ਸਨ 5-7, ਉਹ ਤੁਰ ਗਏ ਹੋਣਗੇ ਕਿਤੇ, ਜਾਂ ਮਰ ਗਏ। ਦਿਲ ਕਰਦਾ ਜਾਣ ਨੂੰ?
ਦਿਲ ਤੇ ਕਰਦਾ ਪਰ ਉਹ ਜਾ ਕੇ ਕਰੇ ਕੀ ਬੰਦਾ। ਅੱਛਾ, ਤੇ ਵੈਸੇ ਐਵੇਂ ਖਿਆਲਾਂ ਦੇ ਵਿੱਚ ਦਿਮਾਗ ਉੱਥੇ ਪਹੁੰਚ ਜਾਂਦਾ ਪਿੰਡ? ਹਾਂ ਬਿਲਕੁਲ, ਉਹ ਸਾਰਾ ਕੁਝ ਅੱਖਾਂ ਮੂਹਰੇ ਆਂਦਾ? ਸਭ ਕੁਝ ਅੱਖਾਂ ਨਾਲ ਦਿੰਦਾ, ਫਲਾਣੀ ਸ਼ਾਇ ਆ ਉੱਥੇ ਆ ਉੱਥੇ, ਹਾਂ ਹਰ ਸ਼ਾਇ ਦਿੰਦੀ ਦਿੰਦੀ ਹੈ ਬਿਲਕੁਲ ਮੁਕਾਇਦਾ। ਜਿੱਥੇ ਤੁਸੀਂ ਪੱਠੇ ਵੱਢਦੇ ਸੀ, ਜਿੱਥੇ ਜ਼ਿਮੀਦਾਰਾ ਕਰਦੇ, ਜਿੱਥੇ ਉਹ ਜ਼ਿਮੀਦਾਰ ਕਰਦੇ ਪਤਾ ਲੱਗਦਾ ਪਿਆ ਫਲਾਣਾ ਟੋਟਾ ਆ, ਫਲਾਣਾ ਟੋਟਾ ਫਲਾਣਾ। ਹਾਂ, ਤੇ ਜੇ ਲੈ ਜਾਈਏ ਤੁਹਾਨੂੰ ਉੱਥੇ? ਉਹ ਲੈ ਜਾਈਏ ਤੇ ਤੁਹਾਨੂੰ ਫਿਰ ਕੇ ਵਿਖਾ ਦਿਆਂਗੇ ਵੀ ਆਹ ਵੇਖ ਲਓ, ਹਾਂ ਇੰਨੇ ਮਕਾਨ ਜੇ, ਆਹ ਵੀ ਮਕਾਨ ਸਾਡੇ ਜੇ, ਆਹ ਸਾਡੇ ਜੇ, ਆਹ ਸਾਡੇ ਜੇ, ਆਹ ਸਾਡੇ ਜੇ, ਤੁਹਾਨੂੰ ਮਕਾਨ ਦੱਸ ਦਿਆਂਗੇ। ਮਕਾਨ ਦੱਸ ਦਿਓ। ਵਾਹ ਜੀ, ਇਹ ਗੱਲ ਨਹੀਂ। ਖਾਬਾਂ 'ਚ ਕਦੀ ਚੱਕਰ ਲੱਗਦਾ ਉੱਥੇ? ਬਸ ਯਾਰ ਉੱਥੇ ਹੈ ਹੀ ਕੋਈ ਨਹੀਂ, ਤੁਸੀਂ ਜਾਵੇ ਕੀ ਬੰਦਾ। ਤੁਸੀਂ ਉਹ ਰੋਟੀ ਪਾਣੀ ਸੁਣਾਓ ਜੇ ਕੋਈ ਖਾਣੀ ਹੈ ਤੇ। ਰੋਟੀ ਪਾਣੀ ਵੀ ਖਾ ਲੈਂਦੇ ਆ। ਵੇਲਾ ਕਿਹੜਾ ਚੰਗਾ ਸੀ, ਅੱਜ ਦਾ ਵੇਲਾ ਚੰਗਾ ਸੀ ਕਿ ਉਹ? ਦੇਖੋ ਜੀ, ਜਿੱਥੇ ਕੋਈ ਬੈਠਾ ਹੋਵੇ ਉਹ ਭਾਵੇਂ ਮੰਦਾ ਵੀ ਉਹਦੇ ਵਾਸਤੇ ਸੋਹਣਾ ਹੁੰਦਾ। ਸਹੀ ਹੈ, ਉਹਦੇ ਵਾਸਤੇ ਸੋਹਣਾ ਹੁੰਦਾ ਜਿੱਥੇ ਬੈਠਾ ਹੋਵੇ। ਤੇ ਜਦੋਂ ਥਿੜੇ ਤੋਂ ਉਜੜ ਜਾਈਏ ਫਿਰ ਅੱਗੋਂ ਅੱਲਾ ਵਾਰਸ, ਅੱਲਾ ਵਾਰਿਸ, ਅੱਲਾ ਵਾਰਸ। ਇਹ ਉਹ ਵਾ ਜਿਹੜੇ ਲੋਕ ਉੱਥੇ ਜਿਨ੍ਹਾਂ ਨੂੰ ਆਟਾ ਨਹੀਂ ਨਾ ਸੇਬ ਪੱਕਦਾ, ਇੱਥੇ ਆਣ ਕੇ ਤੇ ਉਹ ਸ਼ਹਿਨਸ਼ਾਹ ਰੁਪਈਆਂ 'ਚ ਖੇਡਦੇ ਨੇ ਤੇ ਕੋਠੀਆਂ ਪਾਲੀਆਂ ਨੇ। ਤੇ ਜਿਹੜੇ ਬਾਦਸ਼ਾਹ ਨੇ ਉੱਥੇ ਉਹ ਕੰਗਾਲ ਹੋਏ ਫਿਰਦੇ। ਬਿਲਕੁਲ ਸਹੀ, ਉਹ ਮੌਲਾ ਦੀ ਗੱਲ, ਉਹ ਕੰਗਾਲ ਹੋਏ ਫਿਰਦੇ। ਬਿਲਕੁਲ ਹਕੀਕਤ ਦੱਸ ਰਿਹਾ। ਉਹ ਕੰਗਾਲ ਹੋਏ ਫਿਰਦੇ ਨੇ। ਸਹੀ, ਵਕਤ ਦੀ ਕਹਾਣੀ। ਅੱਛਾ, ਉਹ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਵਾ? ਉਹ ਕਾਕੜ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਵਾ? ਕਾਕੜਾਂ ਸੁਣਿਆ ਕੀ ਦੇਣਾ, ਉਹ ਬੰਦੇ ਕੋਲ ਰਾਜੀ ਖੁਸ਼ੀ ਸਲਾਮ ਦੁਆ। ਰਾਜੀ ਜੋ ਤੇ ਕੋਈ ਬੰਦਾ ਹੋਵੇ ਤੇ ਉਹਨੂੰ ਸਲਾਮ ਦਾ ਜਾਣਾ, ਉਹ ਤੇ ਤੁਹਾਡੇ ਤੋਂ ਧਰਤੀ ਤੁਹਾਡੀ ਹੈ ਨਾ, ਧਰਤੀ ਤੇ ਤੁਹਾਡੀ ਹੈ। ਐਵੇਂ ਖੁਸ਼ ਰਹੋ, ਖੁਸ਼ ਰਹੋ। ਹਾਂ ਖੁਸ਼ ਰਹੋ। ਕਾਕੜ ਵਾਲਿਆਂ ਨੂੰ ਸੁਨੇਹਾ ਵੀ ਖੁਸ਼ ਰਹੋ। ਬਿਲਕੁਲ ਬਿਲਕੁਲ ਖੁਸ਼ ਰਹੋ, ਆਬਾਦ ਰਹੋ, ਖੁਸ਼ ਰਹੋ। ਅੱਲਾ ਮਾਫੀ ਦੇਵੇ। ਬਿਲਕੁਲ। ਅੱਛਾ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹੀ 4 ਗੱਲਾਂ ਦੀ ਸਾਂਝ ਆਪਾਂ ਕਰਨੀ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਬਜ਼ੁਰਗਾਂ ਨਾਲ ਜਿਹੜੀ ਪੁਰਾਣੀ ਸਾਂਝ ਸੀ, ਜਿਹੜੀ ਪੁਰਾਣੀ ਪ੍ਰੀਤ ਸੀ, ਜਿਹੜਾ ਇਹਨਾਂ ਦਾ ਪੁਰਾਣਾ ਪਿੰਡ ਸੀ, ਉਹਦੇ ਬਾਰੇ ਗੱਲਬਾਤ ਕੀਤੀ। ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਫਰਦਨ ਚਾਹੇ ਬਾਜ਼ ਔਕਾਤ ਸਾਨੂੰ ਇੱਕ ਬਹੁਤ ਲੰਬੇ ਸਫ਼ਰ 'ਤੇ ਵੀ ਜਾਣਾ ਪੈਂਦਾ ਹੈ, ਲੇਕਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੁਆਇਸ਼ ਜ਼ਾਹਿਰ ਕਰਦੇ ਨੇ। ਉਹਦੀ ਰਾਵੀ ਹੈ ਨਾ ਸੱਕੀ ਵਗਦੀ ਵੇਖੀ ਉਹ। ਹਾਂ, ਉਹ ਸਾਡੇ ਪਿੰਡ ਦੀਆਂ ਕੰਧਾਂ ਦੇ ਥੱਲਿਓਂ ਦੀ ਵਗਦੀ ਖਹਿ ਕੇ। ਅੱਛਾ, ਸਾਡੇ ਪਿੰਡੋਂ ਵੀ ਉਹ ਸੱਕੀ ਲੰਘਣੀ, ਅੱਗੋਂ ਤੱਲਿਆਂ ਤੋਂ ਵੀ ਜਾ ਕੇ ਉਹੋ ਹੀ ਸੱਕੀ ਲੰਘਣੀ। ਉਹਨੇ ਇੱਥੋਂ ਜਾ ਕੇ ਚੁੰਗੀ ਤੇ ਚੁੰਗੀ ਤੋਂ ਬੁਲਾਵਾ ਖਾ ਕੇ ਤੇ ਫਿਰ ਇੱਥੇ ਆ ਜਾਣਾ। ਉਹ ਇੱਥੋਂ ਵੀ ਲੰਘਣੀ ਤੇ ਅੱਗੋਂ ਵੀ ਲੰਘਣੀ। ਅੱਛਾ ਸੱਕੀ। ਅੱਛਾ, ਸਹੀ। ਕੜਿਆਲ ਦੇ ਕੋਲੋਂ ਸੱਕੀ। ਠੀਕ। ਉਹ ਇਸ ਤਰ੍ਹਾਂ ਦੀ ਵਗਦੀ ਸੀ ਜਦੋਂ ਅਸੀਂ ਵੇਂਦੇ ਰਹੇ ਹਾਂ। ਮੇਵੇ ਤੇ ਸਿੱਪ ਨਿਕਲਦੇ ਹਨ ਜ਼ਮੀਨ ਦੇ ਵਿੱਚੋਂ, ਇਹ ਜਿਹੜੇ ਮੇਵਿਆਂ ਦੇ ਗੁੱਛੇ। ਅੱਛਾ, ਖਾਂਦੇ ਹਨ ਤੂੰ ਮੈਂ। ਸਹੀ ਸਹੀ, ਉਹ ਸੱਕੀ ਵਗਦੀ ਸੀ। ਸਹੀ। ਹਾਂ। ਲਓ ਜੀ, ਬਾਜ਼ ਔਕਾਤ ਸਾਨੂੰ ਇੱਕ ਮੁਸ਼ਕਿਲ ਵੀ ਪੇਸ਼ ਆਉਂਦੀ ਹੈ ਸ਼ਹਿਰਾਂ ਦੇ ਵਿੱਚ ਕਿ ਅਸੀਂ ਬਜ਼ੁਰਗਾਂ ਨੂੰ ਲੱਭਦੇ ਸਾਨੂੰ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ, ਲੇਕਿਨ ਕੁਝ ਲੋਕ ਸਾਨੂੰ ਜਿਹੜਾ ਹੈ ਉਹ ਆਪਣੇ ਪਿੰਡ ਨਾਲ ਜੋੜਨ ਕਰਕੇ, ਆਪਣੇ ਪਿੰਡ ਨਾਲੋਂ ਜਿਹੜੀਆਂ ਪੁਰਾਣੀਆਂ ਸਾਂਝਾ ਕਰਕੇ ਉਹ ਸਾਨੂੰ ਰਿਕੁਐਸਟ ਕਰਦੇ ਨੇ ਕਿ ਤੁਸੀਂ ਸਾਡੇ ਪਿੰਡਾਂ 'ਚ ਜਾਓ। ਜੋ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਫਿਰ ਇਹੋ ਜਿਹੇ ਬਜ਼ੁਰਗ ਬਹੁਤ ਘੱਟ ਲੱਭਦੇ ਨੇ, ਔਰ ਇਸੇ ਕਰਕੇ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਕੁਛ ਕੁ ਲੋਕ ਸਾਡੇ ਕੋਲ ਰਹਿ ਗਏ ਨੇ, ਜਿਹੜੀਆਂ ਪੁਰਾਣੀਆਂ ਸਾਂਝਾਂ ਜਿਨ੍ਹਾਂ ਦੇ ਸਿਰ 'ਤੇ ਅਸੀਂ ਬਹਾਲ ਕਰ ਸਕਦੇ ਹਾਂ। ਸੋ ਇਹ ਕੋਸ਼ਿਸ਼ ਆਪਾਂ ਇਸੇ ਕਰਕੇ ਕਰੀ ਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਉਹ ਪੁਰਾਣੀ ਪ੍ਰੀਤ, ਉਹ ਪੁਰਾਣੀ ਸਾਂਝ ਜੋ 47 ਤੋਂ ਪਹਿਲੇ ਸੀ। ਸੋ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।